ਪੰਜਾਬੀ ਰੇਡੀਓ ਯੂਐਸ से सुन रहे ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਤਰ ਪੁੱਤਰ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizza.com। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਬਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੋਲਰ, ਸਰਬਜੀਤ ਸਿੰਘ ਚੋਕਰ ਟਰਲਿਕ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਕਰਦੇ ਹਾਂ, ਜਿਸ ਤਰ੍ਹਾਂ ਹੁਣ ਇਲੈਕਸ਼ਨਾਂ ਹੋ ਰਹੀਆਂ, ਬੜੇ ਵਾਅਦੇ ਵੀ ਹੋ ਰਹੇ ਆ, ਤਾਂ ਇਸੇ ਤਰ੍ਹਾਂ ਮੋਦੀ ਦੇ ਸ਼ਕਤੀ ਐਲਾਨ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ। ਜੀ ਕੱਲ ਇਹ ਐਲਾਨ ਜਿਹੜਾ ਕੀਤਾ ਗਿਆ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਨੇਸ਼ਨ ਨੂੰ ਸੰਬੋਧਨ ਕਰਦਿਆਂ, ਤਾਂ ਜਦੋਂ ਪਹਿਲਾਂ ਟਵੀਟ ਆਇਆ ਕਿ 11:15 ਤੋਂ 12 ਦੇ ਦੌਰਾਨ ਪ੍ਰਧਾਨ ਮੰਤਰੀ ਹੋਰਾਂ ਨੇ ਸੰਬੋਧਨ ਕਰਨਾ, ਹਾਲਾਂਕਿ 12:30 ਜਾ ਕੇ ਸੰਬੋਧਨ ਕੀਤਾ। ਇੰਨੀਆਂ ਅਟਕਲਾਂ ਜਿਹੜੀਆਂ ਸੀਗੀਆਂ ਇਹਦੇ ਦੌਰਾਨ ਲੱਗੀਆਂ। ਕੋਈ ਕਹਿੰਦਾ ਹਵਾਈ ਹਮਲੇ ਸੰਬੰਧੀ ਜਾਣਕਾਰੀ ਜਿਹੜੀ ਆ ਦੇਣੀ ਆ, ਕੋਈ ਕਹਿੰਦਾ ਕਿ ਅੱਤਵਾਦੀਆਂ ਦੇ ਟਿਕਾਣਿਆਂ ਦੇ ਉੱਤੇ ਸਫਲ ਕੋਈ ਕਾਰਵਾਈ ਉਹਦੀ ਜਾਣਕਾਰੀ ਦੇਣੀ ਆ, ਕੋਈ ਇਹ ਜਿਹੜਾ ਜੀ ਅਟਕਲਾਂ ਲਾਈ ਗਿਆ ਕਿ ਜਿਹੜਾ ਇੱਕ ਵੱਡਾ ਕੋਈ ਅੱਤਵਾਦੀ ਆ ਉਹਦੇ ਮਾਰੇ ਜਾਣ ਦੀ ਖਬਰ ਜਿਹੜੀ ਆ ਉਹ ਦੇਣੀ ਆ। ਕੋਈ ਕਹਿੰਦਾ ਜੀ ਕਿ ਜੰਗ ਦਾ ਐਲਾਨ ਹੋ ਸਕਦਾ, ਕਿਉਂਕਿ ਸੁਰੱਖਿਆ ਵਾਲੇ ਜਿਹੜੇ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਸੀਗੀ। ਪਰ ਜਦੋਂ ਐਲਾਨ ਜਿਹੜਾ ਜੀ ਇਹ ਕੀਤਾ ਗਿਆ ਕਿ ਭਾਰਤ ਨੇ ਪੁਲਾੜ ਦੇ ਵਿੱਚ ਐਂਟੀ ਸੈਟਲਾਈਟ ਮਿਜ਼ਾਈਲ ਦੇ ਨਾਲ ਇੱਕ ਲਾਈਵ ਸੈਟਲਾਈਟ ਨੂੰ ਮਾਰ ਸੁੱਟਿਆ, ਤੇ ਇਹਦੇ ਨਾਲ ਪੁਲਾੜ ਦੇ ਵਿੱਚ ਮਹਾਸ਼ਕਤੀ ਦੇ ਵਜੋਂ ਭਾਰਤ ਉਹਨੇ ਆਪਣਾ ਨਾਮ ਦਰਜ ਕਰਵਾ ਲਿਆ। ਔਰ ਇਹ ਆਖਿਆ ਗਿਆ ਕਿ ਅਮਰੀਕਾ, ਰਸ਼ੀਆ ਤੇ ਚਾਈਨਾ ਦੇ ਕੋਲੇ ਕਾਬਲੀਅਤ ਸੀ, ਜਿਹੜੀ ਹੁਣ ਭਾਰਤ ਨੇ ਹਾਸਲ ਕਰ ਲਈ ਹੈ, ਤੇ ਦੁਨੀਆ ਦਾ ਚੌਥਾ ਮੁਲਕ ਜਿਹੜਾ ਇਹ ਬਣ ਗਿਆ। ਇਹਦੇ ਤੋਂ ਬਾਅਦ ਜਿਹੜੀ ਜੀ ਇੱਕ ਸਿਆਸਤ ਵੀ ਹੋਣੀ ਸ਼ੁਰੂ ਹੋ ਗਈ। ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ ਵਿੱਚ ਲਾਗੂ ਚੋਣ ਜ਼ਾਬਤੇ ਸੰਬੰਧੀ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਦੇਸ਼ ਦੇ ਨਾਂ ਕੀਤੇ ਸੰਬੋਧਨ ਦੀ ਜਾਂਚ ਦੇ ਵਾਸਤੇ ਅਫਸਰਾਂ ਦੀ ਕਮੇਟੀ ਬਣਾਤੀ ਹੈ। ਐਕਚੁਅਲੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਐਂਟੀ ਸੈਟਲਾਈਟ ਮਿਜ਼ਾਈਲ ਦੇ ਪ੍ਰੀਖਣ ਦੀ ਦੇਸ਼ ਨੂੰ ਜਾਣਕਾਰੀ ਦੇਣ ਦੇ ਵਾਸਤੇ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਸਵਾਲ ਜਿਹੜੇ ਸੀ ਉਹਦੇ ਉੱਤੇ ਚੋਣ ਕਮਿਸ਼ਨ ਨੂੰ ਇਹ ਦੱਸਣ ਦੀ ਅਪੀਲ ਕੀਤੀ ਹੈ ਕਿ ਚੋਣਾਂ ਦੇ ਦੌਰਾਨ ਕੀ ਇਸ ਤਰ੍ਹਾਂ ਦੀ ਪ੍ਰਾਪਤੀ ਦਾ ਸਿਆਸੀ ਲਾਭ ਲੈਣ ਦੇ ਵਾਸਤੇ ਪ੍ਰਧਾਨ ਮੰਤਰੀ ਨੂੰ ਆਗਿਆ ਕਿਵੇਂ ਮਿਲ ਗਈ। ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਜਿਹੜਾ ਜੀ ਇਹਦੀ ਜਾਣਕਾਰੀ ਮੰਗੀ, ਔਰ ਕਿਹਾ ਕਿ ਇਸ ਤਰ੍ਹਾਂ ਦੇ ਮਿਸ਼ਨ ਦੀ ਜਾਣਕਾਰੀ ਦੇਸ਼ ਦੁਨੀਆ ਨੂੰ ਆਮ ਤੌਰ ਦੇ ਉੱਤੇ ਸੰਬੰਧਿਤ ਜਿਹੜੇ ਵਿਗਿਆਨਕ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ। ਔਰ ਪ੍ਰਧਾਨ ਮੰਤਰੀ ਨੇ ਇਹਦੀ ਪ੍ਰਾਪਤੀ ਦੇ ਵਾਸਤੇ ਦੇਸ਼ ਨੂੰ ਸੰਬੋਧਨ ਕਰਨ ਦਾ ਰਾਹ ਕਿਉਂ ਜਿਹੜਾ ਜੀ ਉਹ ਚੁਣਿਆ, ਇਹ ਉਹਦੇ ਵੱਲੋਂ ਨਹੀਂ ਸੀ ਚੁਣਿਆ ਜਾਣਾ ਚਾਹੀਦਾ। ਔਰ ਇਹ ਪੁੱਛਿਆ ਗਿਆ ਜਿਹੜਾ ਜੀ ਚਿੱਠੀ ਲਿਖ ਕੇ, ਇਹ ਦੱਸੋ ਕਿ ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਦੇ ਵਿੱਚ ਨਹੀਂ ਆਉਂਦਾ। ਸੋ ਇਹਦੇ ਵਾਸਤੇ ਇਹ ਜਿਹੜੀ ਇਹਦੀ ਅਫਸਰਾਂ ਦੀ ਕਮੇਟੀ ਜਿਹੜੀ ਉਹ ਬਣੀ ਆ, ਜਿਹੜੀ ਕਿ ਇਹਦੀ ਜਾਂਚ ਕਰ ਰਹੀ ਹੈ ਕਿ ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਦੇ ਵਿੱਚ ਆਉਂਦਾ ਹੈ ਜਾਂ ਨਹੀਂ। ਜੀ ਕਈ ਕੁਛ ਹੀ ਆਉਣਾ ਤੇ ਕਈ ਕੁਛ ਨਹੀਂ ਆਉਣਾ। ਤੇ ਜੇ ਅੱਗੇ ਗੱਲ ਕਰੀਏ, ਵੈਸੇ ਤਾਂ 70 ਸਾਲ ਹੋ ਗਏ ਆ ਦੇਸ਼ ਨੂੰ ਆਜ਼ਾਦ ਹੋਇਆ, ਹਜੇ ਬੱਚਿਆਂ ਦੀਆਂ ਵਰਦੀਆਂ ਦੀਆਂ ਆਪਾਂ ਵੇਟ ਕਰਦੇ ਹਾਂ ਕਿ ਉਦੋਂ ਆਉਣਗੀਆਂ। ਸਿਆਲ ਵਾਲੀਆਂ ਵਰਦੀਆਂ ਉੱਚੀਆਂ ਨੀਵੀਆਂ ਹੋਣਗੀਆਂ। ਦੇਖੋ ਜੀ, ਐਕਚੁਅਲੀ ਇਹਦੇ ਉੱਤੇ ਸਿਆਸਤ ਜਿਹੜੀ ਸੀ ਨਾ ਪੂਰਾ ਠੰਡ ਦੇ ਵਿੱਚ ਹੁੰਦੀ ਰਹੀ, ਸਿਆਲ ਦੇ ਵਿੱਚ ਜਿਹੜੀ ਸੀ ਉਹ ਹੁੰਦੀ ਰਹੀ। ਔਰ ਇਹ ਇਸ ਪੱਖੋਂ ਜਿਹੜੀ ਸੀ ਹੁੰਦੀ ਰਹੀ ਕਿ ਇਸ ਵਾਰੀ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਵਰਦੀਆਂ ਮਿਲੀਆਂ ਨਹੀਂ। ਔਰ ਜਦੋਂ ਸਿਆਲ ਜਿਹੜਾ ਜੀ ਉਹ ਲੰਘ ਗਿਆ ਤੇ ਇਹ ਵਰਦੀਆਂ ਜਿਹੜੀਆਂ ਜੀ ਉਹ ਮਿਲਣੀਆਂ ਸ਼ੁਰੂ ਹੋ ਗਈਆਂ। ਜਿਹੜਾ ਹੁਣ ਸਿੱਖਿਆ ਵਿਭਾਗ ਹੈ ਉਹ ਕਹਿੰਦਾ ਕਿ ਜਿਹੜੀਆਂ ਮੁਫਤ ਵਰਦੀਆਂ ਦੇ ਵਾਸਤੇ 12,68,000 ਬੱਚਿਆਂ ਦੇ ਵਿੱਚੋਂ 35% ਬੱਚਿਆਂ ਨੂੰ ਵਰਦੀਆਂ ਜਿਹੜੀਆਂ ਉਹ ਦੇ ਦਿੱਤੀਆਂ ਗਈਆਂ ਨੇ। ਬਾਕੀਆਂ ਨੂੰ ਜਿਹੜਾ 31 ਮਾਰਚ ਤੱਕ ਵਰਦੀਆਂ ਦਿੱਤੀਆਂ ਜਿਹੜਾ ਜੀ ਉਹ ਜਾਣਗੀਆਂ। ਪਰ ਇਹ ਮਾਮਲਾ ਦੂਜੇ ਪਾਸੇ ਜਿਹੜਾ ਜੀ ਉਹ ਉਲਝ ਗਿਆ, ਕਿਉਂਕਿ ਪ੍ਰਾਈਵੇਟ ਕੰਪਨੀਆਂ ਦੇ ਵੱਲੋਂ ਸਿਆਲ ਮੁੱਕਣ ਦੇ ਉੱਤੇ ਵਿਦਿਆਰਥੀਆਂ ਨੂੰ ਗਰਮ ਜਿਹੜੇ ਆ ਜੀ ਇਹ ਕੱਪੜੇ ਦੇ ਦਿੱਤੇ ਗਏ ਆ, ਜਿਹੜੇ ਕਿ ਮਾਪਦੰਡ ਨੇ ਜਿਹੜੇ ਉਹਦੇ ਅਨੁਸਾਰ ਠੀਕ ਨਹੀਂ ਹੈਗੇ। ਕੇਂਦਰ ਸਰਕਾਰ ਦੀ ਜਿਹੜੀ ਇਹ ਸਿੱਖਿਆ ਸਰਵ ਸਿੱਖਿਆ ਅਭਿਆਨ ਦੇ ਤਹਿਤ ਮਿਲੇ ਜਿਹੜੇ ਫੰਡ ਨੇ ਉਹਦੇ ਰਾਹੀਂ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਵਿੱਚ 1 ਤੋਂ 8ਵੀਂ ਤੱਕ SC ST ਤੇ ਜਿਹੜੇ ਬਿਲੋ ਪਾਵਰਟੀ ਲਾਈਨ ਜਿਹੜੇ ਪਰਿਵਾਰ ਨੇ ਉਹਨਾਂ ਦੇ ਨਾਲ ਸੰਬੰਧਿਤ ਬੱਚਿਆਂ ਨੂੰ
ਪ੍ਰਤੀ ਬੱਚਾ ਜਿਹੜਾ 600 ਰੁਪਏ ਦੇ ਹਿਸਾਬ ਦੇ ਨਾਲ ਵਰਦੀਆਂ ਜਿਹੜੀਆਂ ਉਹ ਜਾਰੀ ਕਰਨੀਆਂ ਸੀਗੀਆਂ। ਪਹਿਲਾਂ ਸਰਕਾਰ ਸਕੂਲ ਪੱਧਰ ਦੇ ਉੱਤੇ ਵਰਦੀਆਂ ਖਰੀਦ ਕੇ ਮੁਹੱਈਆ ਕਰਦੀ ਸੀ। ਇਸ ਵਾਰੀ ਵੱਡੀਆਂ ਕੰਪਨੀਆਂ ਦੇ ਰਾਹੀਂ ਜਿਹੜੀ ਹੈ ਜੀ ਇਹ ਵਰਦੀ ਸਪਲਾਈ ਦਿੱਤੀ ਜਾਣੀ ਸੀ, ਜਿਹਦੇ ਕਰਕੇ ਜਿਹੜੀ ਹੈ ਜੀ ਉਹ ਸਰਕਾਰ ਸਿਆਲਾਂ ਦੇ ਵਿੱਚ ਤਾਂ ਇਹ ਵਰਦੀਆਂ ਨਹੀਂ ਦੇ ਸਕੀ। ਜਦੋਂ ਸਿਆਲ ਜਿਹੜੇ ਜੀ ਉਹ ਲੰਘ ਗਏ ਤਾਂ ਉਦੋਂ ਇਹ ਵਰਦੀਆਂ ਜਿਹੜੀਆਂ ਜੀ ਉਹ ਦੇਤੀਆਂ। ਹੁਣ ਸਰਕਾਰ ਨੇ ਜਿਹੜੀ ਖਾਦਮ ਇੰਡੀਆ ਲਿਮਟਿਡ ਕੰਪਨੀ ਆ ਕੋਲਕਾਤਾ ਨੂੰ ਪੰਜਾਬ ਦੇ 13 ਡਿਸਟ੍ਰਿਕਟ ਦੇ ਵਿੱਚ ਜਿਹੜਾ ਸੀਗਾ ਜੀ ਇਹ ਵਰਦੀਆਂ ਸਪਲਾਈ ਕਰਨ ਦਾ ਠੇਕਾ ਜਿਹੜਾ ਸੀਗਾ ਉਹ ਦਿੱਤਾ, ਔਰ ਇਹਦੇ ਵਿੱਚ 18-19 ਦੇ ਵਾਸਤੇ ਜਿਹੜੀਆਂ ਵਰਦੀਆਂ ਸੀਗੀਆਂ ਉਹ ਦਿੱਤੀਆਂ ਗਈਆਂ ਨੇ। ਹੁਣ ਇੰਨਾ ਜ਼ਰੂਰ ਹੈ ਜੀ ਕਿ ਸਰਕਾਰ ਅਗਲੇ ਸਾਲ ਇਹ ਕਹਿ ਸਕਦੀ ਹੈ ਜੀ ਦੇਖੋ ਅਸੀਂ ਐਡਵਾਂਸ ਦੇ ਵਿੱਚ ਦਿੱਤੀਆਂ, ਕਿਉਂਕਿ ਪਿਛਲੇ ਸਾਲ ਵਾਲੀਆਂ ਜਿਹੜੀਆਂ ਵਰਦੀਆਂ ਨੇ ਉਹ ਦਿੱਤੀਆਂ ਗਈਆਂ ਨੇ। ਇਹਨਾਂ ਦੇ ਜਿਹੜੇ ਸਾਈਜ਼ ਆ ਉਹ ਇਹਨਾਂ ਦੇ ਮੁਤਾਬਕ ਨਹੀਂ ਗਏ, ਔਰ ਜਿਹੜੀਆਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਸੰਬੰਧਿਤ ਫਰਮ ਨੇ ਉਹਨੂੰ ਇਹ ਵਾਪਸ ਕੀਤੀਆਂ ਜਾਣਗੀਆਂ ਵਰਦੀਆਂ, ਕਿਉਂਕਿ ਉਹਨਾਂ ਦੇ ਮੇਚ ਹੀ ਨਹੀਂ ਆਉਂਦੀਆਂ। ਤੋ ਜਿਹੜੇ ਨਿਆਣੇ ਆ ਜੀ ਉਹ ਵਿਖਾ ਕੇ ਵਰਦੀਆਂ ਇਹ ਦੱਸ ਰਹੇ ਆ ਕਿ ਉਹਨਾਂ ਤੋਂ ਦੁੱਗਣੇ ਜਿਹੜੇ ਸਾਈਜ਼ ਦੇ ਕੋਈ ਹੋਊਗਾ ਤੇ ਉਹਨੂੰ ਵੀ ਇਹ ਵਰਦੀ ਜਿਹੜੀ ਉਹ ਮੇਚ ਨਹੀਂ ਆਉਣੀ। ਇਹ ਜਿਹੜਾ ਉਲਟਾ ਲਾਹਾ ਮਿਲਣ ਦੀ ਜਗ੍ਹਾ ਦੇ ਉੱਤੇ ਇੱਕ ਕੰਟਰੋਵਰਸੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ। ਇੱਕ ਤਾਂ ਗਰਮੀ ਹੋ ਗਈ ਜੀ, ਦਿਨ ਦੇ ਸਮੇਂ ਜਿੰਨਾ ਤਾਪਮਾਨ ਹੋ ਜਾਂਦਾ ਉੱਥੇ ਕਿੱਥੇ ਬੱਚੇ ਜਿਹੜੇ ਜੀ ਇਹ ਵਰਦੀ ਪਾ ਸਕਣਗੇ, ਤੇ ਅਗਲੇ ਸਾਲ ਦੇ ਵਾਸਤੇ ਜਿਹੜਾ ਜੀ ਰੱਖਣੀ ਆ ਇਹ ਵਰਦੀਆਂ ਤਾਂ ਉਦੋਂ ਤੱਕ ਬੱਚੇ ਜਿਹੜੇ ਜੀ ਵੱਡੇ ਹੋ ਜਾਂਦੇ ਆ। ਤੋ ਇਸ ਕਰਕੇ ਉਹ ਕਦੋਂ ਜਿਹੜੀਆਂ ਕੰਮ ਆਉਣਗੀਆਂ ਤੁਸੀਂ ਦੇਖੋ ਪੈਸਾ ਕਿੰਨਾ ਇਹਦੇ ਉੱਤੇ ਲੱਗਿਆ, ਤੇ ਜੇ ਉਹ ਲੋੜਵੰਦਾਂ ਨੂੰ ਸਹੀ ਸਮੇਂ ਦੇ ਉੱਤੇ ਨਹੀਂ ਮਿਲੀਆਂ, ਐਤਕੀ ਠੰਡ ਵੀ ਜਿਹੜੀ ਉਹ ਕਾਫੀ ਪਈ, ਤੇ ਹੁਣ ਜਿਹੜਾ ਗਰਮੀ ਦੇ ਵਿੱਚ ਜਿਹੜਾ ਜੀ ਉਹ ਲਿਆ ਕੇ ਉਹ ਸਿਆਲਾਂ ਦੀਆਂ ਵਰਦੀਆਂ ਵੰਡਣੀਆਂ। ਅੱਛਾ ਜੀ, ਤੇ ਅਗਲੀ ਗੱਲ ਕਰਦੇ ਹਾਂ ਜੀ, ਸਾਰਾ ਕੁਝ ਡਿਲੇ ਹੁੰਦਾ ਹੈ। ਜਿੱਦਾਂ ਮੌੜ ਬੰਬ ਧਮਾਕੇ ਦੀ ਜੇ ਗੱਲ ਕਰੀਏ ਤਾਂ ਉਹ ਜਿਹੜੇ ਜ਼ਖਮੀ ਆ ਉਹ 4 ਚਫੇਰੇ ਤੋਂ ਘਿਰੇ ਹੋਏ ਆ। ਸੋ ਮੌੜ ਬੰਬ ਧਮਾਕੇ ਦੀ ਜਿਹੜੀ ਜਾਂਚ ਹੈ ਉਹਦਾ ਨਹੀਂ ਪਤਾ ਜਿਹੜਾ ਜੀ ਬਹੁਤਾ ਲੱਗਦਾ। ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਸੀ, ਉਹਨਾਂ ਚੋਣਾਂ ਤੋਂ ਐਨ ਪਹਿਲਾਂ ਇਹ ਮੌੜ ਦੇ ਵਿੱਚ ਬੰਬ ਧਮਾਕਾ ਉਸ ਸਮੇਂ ਹੋਇਆ ਸੀ ਜਦੋਂ ਕਾਂਗਰਸ ਦੇ ਉਮੀਦਵਾਰ ਜਿਹੜਾ ਜੱਸੀ ਹੈ, ਜਿਹੜਾ ਕਿ ਸੌਦੇ ਵਾਲਾ ਸਾਹਿਬ ਸੀ ਉਹਦਾ ਨੇੜਲਾ ਰਿਸ਼ਤੇਦਾਰ ਹੈ, ਉਹਦੀ ਚੋਣ ਸਭਾ ਦੇ ਵਿੱਚ ਇਹ ਧਮਾਕਾ ਹੋਇਆ ਸੀਗਾ। ਇਸ ਧਮਾਕੇ ਦੇ ਵਿੱਚ ਜਾਨ ਕਈ ਜਿਹੜਾ ਜੀ ਉਹ ਗਵਾ ਗਏ, ਉਹਦੇ ਨਾਲ ਜਿਹੜਾ ਜੀ ਕਸੂਤੇ ਵਿਚਾਰੇ ਫਸ ਗਏ ਜਿਹੜੇ ਜ਼ਿਆਦਾ ਜ਼ਖਮੀ ਹੋਏ, ਕਿਉਂਕਿ ਇਹ ਆਮ ਗਰੀਬ ਘਰਾਂ ਦੇ ਵਿੱਚੋਂ ਲੋਕ ਸਨ ਜੀ, ਜਿਹੜੇ ਆਪਣੇ ਰਾਜਨੀਤਿਕ ਜਿਹੜਾ ਜੀ ਵਿਅਕਤੀ ਉਹਦੇ ਵਿਚਾਰ ਸੁਣਨ ਦੇ ਵਾਸਤੇ ਉੱਥੇ ਗਏ ਸੀ। ਇਹਦੇ ਵਿੱਚੋਂ ਇੱਕ ਜਸਕਰਨ ਸਿੰਘ ਹੈ, ਉਹ ਮੰਜੇ ਦੇ ਉੱਤੇ ਪਿਆ, ਉਹਦੀ ਜਿਹੜੀ ਲੱਤ ਜਿਹੜੀ ਉਹ ਪੂਰੀ ਸੜ ਗਈ, ਉਹਦਾ ਮੂੰਹ ਸੜ ਗਿਆ, ਇੱਕ ਸਾਈਡ ਉਹਦੀ ਜਿਹੜੀ ਹੈ ਜੀ ਉਹ ਸੜੀ ਹੋਈ ਆ। ਜਦੋਂ ਇਹ ਬੰਬ ਧਮਾਕਾ ਹੋਇਆ ਉਦੋਂ ਜਿਹੜਾ 8 ਦਿਨਾਂ ਤੋਂ ਬਾਅਦ ਉਹਦੇ ਘਰੇ ਜਿਹੜਾ ਸੀ ਉਹ ਮੁੰਡੇ ਨੇ ਜਨਮ ਲਿਆ ਜੀ। ਉਹਦੀ ਜਿਹੜੀ ਪਤਨੀ ਆ ਉਹ ਲੋਕਾਂ ਦੇ ਕੱਪੜੇ ਸੀ ਕੇ ਹੁਣ ਘਰ ਦਾ ਰੋਟੀ ਪਾਣੀ ਦਾ ਖਰਚਾ ਜਿਹੜਾ ਜੀ ਉਹ ਚਲਾ ਰਹੀ ਹੈ, ਕਿਉਂਕਿ ਜਸਕਰਨ ਸਿੰਘ ਜਿਹੜਾ ਉਹ ਕਿਸੇ ਪਾਸੇ ਆਉਣ ਜੋਗਾ ਜਾਣ ਜੋਗਾ ਨਹੀਂ ਰਿਹਾ, ਨਾ ਉਹਦਾ ਕੋਈ ਇਲਾਜ ਜਿਹੜਾ ਜੀ ਕਰਾਉਣ ਦਾ ਕਿਸੇ ਸਰਕਾਰ ਨੇ ਕੋਈ ਜ਼ਿੰਮਾ ਜਿਹੜਾ ਚੁੱਕਿਆ, ਨਾ ਇਹਨਾਂ ਨੂੰ ਕੋਈ ਮਦਦ ਜਿਹੜੀ ਉਹ ਹੋਈ। ਦੂਜੇ ਪਾਸੇ ਜਿੱਥੋਂ ਤੱਕ ਇਹਦੀ ਜਾਂਚ ਦੀ ਗੱਲ ਹੈ, ਕਿਉਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਹੈ, ਹਾਈ ਕੋਰਟ ਜਦੋਂ ਤਰੀਕ ਆਉਣ ਵਾਲੀ ਹੁੰਦੀ ਆ ਤੇ ਉਦੋਂ ਜਿਹੜੀ ਜਾਂਚ ਟੀਮ ਹੈ ਉਹ ਭੱਜ ਪੈਂਦੀ ਆ, ਔਰ ਕੁਛ ਨਾ ਕੁਛ 2 ਪੇਜ ਹੋਰ ਜਿਹੜੇ ਪਿਛਲੀ ਜਾਂਚ ਦੇ ਵਿੱਚ ਜੋੜ ਕੇ ਤੇ ਗਾਂਹ ਜਿਹੜਾ ਜੀ ਉਹ ਤੋੜ ਦਿੰਦੀ ਆ ਕਿ ਇਹਦੇ ਉੱਤੇ ਸਾਡੀ ਜਾਂਚ ਜਿਹੜੀ ਆ ਉਹ ਚੱਲ ਰਹੀ ਹੈ, ਤਾਂ ਕਿ ਇਹ ਮਾਮਲਾ CBI ਨੂੰ ਨਾ ਦਿੱਤਾ ਜਾਵੇ। ਜਦੋਂ ਇਹ ਧਮਾਕਾ ਜਿਹੜਾ ਜੀ ਹੋਇਆ ਉਹਦੀ ਜਾਂਚ SIT ਜਿਹੜੀ ਬਣਾਈ ਸੀ ਉਹਨੇ ਕੀਤੀ। ਜਿੰਨੀ ਵਾਰੀ ਇਹ ਜਾਂਚ ਹੁੰਦੀ ਆ ਤੇ ਜਾ ਕੇ ਜਾਂਚ ਖੜੀ ਹੋ ਜਾਂਦੀ ਆ ਸਰਸੇ ਵਾਲੇ ਦੇ ਬੂਹੇ ਮੂਹਰੇ, ਕਿਉਂਕਿ ਇਹ ਜਿਹੜੀ ਕਾਰ ਸੀਗੀ ਜਿਹਦੇ ਵਿੱਚ ਇਹ ਫਿੱਟ ਕੀਤਾ ਗਿਆ ਸੀ ਕੁੱਕਰ ਬੰਬ, ਉਹਨੂੰ ਪੇਂਟ ਵਗੈਰਾ ਸਰਸੇ ਵਾਲੇ ਦੇ ਡੇਰੇ ਦੇ ਅੰਦਰ ਕੀਤਾ ਗਿਆ ਸੀ, ਉੱਥੇ ਹੀ ਇਹ ਬੰਬ ਬਣਾਇਆ ਗਿਆ ਔਰ ਲਿਆ ਕੇ ਫਿਰ ਮੌੜ ਦੇ ਵਿੱਚ ਇਹ ਧਮਾਕਾ ਕੀਤਾ ਗਿਆ ਸੀ। ਔਰ ਇਸ ਮੌੜ ਦੇ ਵਿੱਚ ਹੋਏ ਧਮਾਕੇ ਨੇ ਪੰਜਾਬ ਦੀ ਸਿਆਸੀ ਫਿਜ਼ਾ ਬਦਲ ਕੇ ਰੱਖ ਦਿੱਤੀ ਸੀ ਕੰਪਲੀਟਲੀ, ਕਿਉਂਕਿ ਜਿਹੜੀ ਪਾਰਟੀ ਉਸ ਟਾਈਮ ਦੇ ਉੱਤੇ ਜਿਹੜੇ ਪਰ ਤੋਲ ਰਹੀ ਸੀ ਸੱਤਾ ਦੇ ਵਿੱਚ ਆਉਣ ਦੇ ਵਾਸਤੇ, ਨਵੀਂ ਪਾਰਟੀ, ਉਹਦੇ ਉੱਤੇ ਇਹ ਸਾਰਾ ਇਲਜ਼ਾਮ ਲਾ ਦਿੱਤਾ ਗਿਆ ਸੀਗਾ ਔਰ ਇਹ ਆਖਿਆ ਗਿਆ ਸੀਗਾ ਕਿ ਉਹਦੀਆਂ ਜਿਹੜੀਆਂ ਗਰਮ ਆਗੂਆਂ ਦੇ ਨਾਲ ਮੀਟਿੰਗਾਂ ਸੀ ਉਹਦੇ ਵਿੱਚੋਂ ਇਹ ਧਮਾਕਾ ਨਿਕਲਿਆ ਹੋਇਆ, ਜਦੋਂ ਕਿ ਧਮਾਕੇ ਦੀਆਂ ਜਿਹੜੀਆਂ ਸਾਰੀਆਂ ਪੈੜਾਂ ਨੇ ਉਹ ਜਾ ਕੇ ਸਰਸੇ ਵਾਲੇ ਦੇ ਡੇਰੇ ਜਿਹੜਾ ਜੀ ਉਹ ਮੁੱਕਦੀਆਂ ਨੇ।
ਇਹ ਲੋਕ ਜਿਹੜੇ ਜ਼ਖਮੀ ਪਏ ਆ ਉਹ ਅੱਜ ਵੀ ਇਹ ਸਵਾਲ ਕਰਦੇ ਆ ਕਿ ਨਾ ਉਹਨਾਂ ਦੀ ਕੋਈ ਪੁੱਛ ਪੜਤਾਲ ਕਿਸੇ ਸਰਕਾਰ ਨੇ ਕੀਤੀ, ਨਾ ਕਿਸੇ ਨੇ ਉਹਨਾਂ ਦੀ ਸਾਰ ਜਿਹੜੀ ਉਹ ਲਈ, ਪਰ ਅੱਜ ਵੀ ਉਹ ਇਸ ਪੱਖੋਂ ਇਨਸਾਫ ਨੂੰ ਉਡੀਕਦੇ ਆ ਕਿ ਇਹਦੀ ਜਾਂਚ ਦਾ ਕੀ ਹੈ। 2.5 ਵਰ੍ਹੇ ਜਿਹੜਾ ਜੀ ਉਹ ਬੀਤਣ ਦੇ ਬਾਵਜੂਦ ਅਜੇ ਤੱਕ ਜਿਵੇਂ ਜਾਂਚ ਖੜੋਤੀ ਆ ਉਸ ਤਰੀਕੇ ਦੇ ਨਾਲ ਇਹਨਾਂ ਦੇ ਸਰੀਰ ਵੀ ਜਿਹੜੇ ਆ ਜੀ ਉਹ ਖੜੋ ਗਏ ਆ ਤੇ ਮੰਜਿਆਂ ਦੇ ਉੱਤੇ ਰਹਿ ਗਏ। ਬਿਲਕੁਲ ਜੀ, ਵੋਟਾਂ ਤਾਂ ਫਿਰ ਵੀ ਪੈਣਗੀਆਂ, ਫਿਰ ਵੀ ਉਹਨਾਂ ਲੋਕਾਂ ਨੇ, ਲੀਡਰਾਂ ਨੇ ਮੋਹਰੇ ਆ ਜਾਣਾ, ਪਰ ਲੋਕ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ, ਜਿੰਨਾ ਚਿਰ ਸੋਚਦੇ ਨਹੀਂ, ਕੁਛ ਨਹੀਂ ਹੋਣਾ। ਅਤੇ ਅੱਗੇ ਪੰਜਾਬ ਦੀਆਂ ਇਲੈਕਸ਼ਨਾਂ ਦੀ ਜੇ ਕਰੀਏ ਤਾਂ ਵੱਖ-ਵੱਖ ਪਾਰਟੀਆਂ ਦੇ ਆਗੂ 1977 ਨੂੰ ਦੁਹਰਾਉਣਗੇ। ਥੋੜ੍ਹੀ ਇਹ ਦੇਖਣ ਵਾਲੀ ਗੱਲ ਹੋਊਗੀ, ਜਿਵੇਂ ਦੀਆਂ ਕਿਆਸ ਰਾਈਆਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਕਿ ਵੱਡੇ ਨੇਤਾ ਜਿਹੜੇ ਆ ਉਹ ਚੋਣ ਮੈਦਾਨ ਦੇ ਵਿੱਚ ਆ ਸਕਦੇ ਆ। 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਇਹਦੇ ਵਿੱਚ ਜਿਵੇਂ ਚੱਲ ਰਿਹਾ ਕਿ ਹਰਸਿਮਰਤ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹ ਚੋਣ ਲੜ ਸਕਦੇ ਆ। ਜਿਹੜੀ ਕਾਂਗਰਸ ਆ ਉਹ ਉਡੀਕ ਰਹੀ ਆ ਕਿ ਕਿੱਥੋਂ ਇਹ ਕਿਹਨੂੰ ਉਤਾਰਦੇ ਆ। ਉਸ ਤੋਂ ਬਾਅਦ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੈ ਸੁਨੀਲ ਜਾਖੜ ਹੋਰੀ, ਉਹਨਾਂ ਦਾ ਤਾਂ ਲਗਭਗ ਐਲਾਨ ਹੈ ਹੀ ਕਿ ਗੁਰਦਾਸਪੁਰ ਤੋਂ ਚੋਣ ਲੜਨਗੇ। ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਦਾ ਜਿਹੜਾ ਚਰਚਾ ਚੱਲਦਾ ਹੈ ਕਿ ਉਹ ਬਠਿੰਡੇ ਤੋਂ ਚੋਣ ਜਿਹੜੀ ਆ ਉਹ ਲੜ ਸਕਦੇ ਆ। ਵੱਡੇ ਨਾਮ ਜਿਹੜੇ ਜੀ ਉਹ ਇਸ ਵੇਲੇ ਕਈ ਚੋਣਾਂ ਦੇ ਵਿੱਚ ਦਿੱਗਜ ਜਿਹੜੇ ਜੀ ਉਹ ਆ ਗਏ ਹੋਏ ਆ। ਕਈ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਹੜੇ ਆ ਉਹ ਆ ਸਕਦੇ ਆ। ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ 1977 ਦੇ ਵਿੱਚ ਜਿਹੜਾ ਜੀ ਉਹ ਬਣੇ ਸਨ, ਜਦੋਂ ਵੱਡੇ ਨੇਤਾਵਾਂ ਨੇ ਚੋਣ ਲੜੀ ਸੀ, ਜਿਹਦੇ 'ਚ ਪ੍ਰਕਾਸ਼ ਸਿੰਘ ਬਾਦਲ, ਗੁਰਚਰਨ ਸਿੰਘ ਤੋੜਾ, ਮੋਹਨ ਸਿੰਘ ਤੁੜ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਧੰਨਾ ਸਿੰਘ ਗੁਲਸ਼ਨ, ਬਸੰਤ ਸਿੰਘ ਖਾਲਸਾ, ਮਹਿੰਦਰ ਸਿੰਘ ਸਾਈਆਂ ਵਾਲਾ, ਇਕਬਾਲ ਸਿੰਘ ਢਿੱਲੋਂ ਇਹ ਅਕਾਲੀ ਦਲ ਦੇ ਵੱਲੋਂ ਲੜੇ ਸੀਗੇ। ਕਾਂਗਰਸ ਦੇ ਵੱਲੋਂ ਉਦੋਂ ਬੂਟਾ ਸਿੰਘ, ਦਰਬਾਰਾ ਸਿੰਘ, ਕੈਪਟਨ ਅਮਰਿੰਦਰ ਸਿੰਘ, ਮਹਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਗਰਚਾ, RL ਭਾਟੀਆ, ਗੁਰਦਿਆਲ ਸਿੰਘ ਢਿੱਲੋਂ ਵਰਗੇ ਵੱਡੇ ਨੇਤਾਵਾਂ ਨੂੰ ਚੋਣ ਪਿੜ ਦੇ ਵਿੱਚ ਜਿਹੜਾ ਉਹ ਉਤਾਰਿਆ ਗਿਆ ਸੀਗਾ। ਗੁਰਚਰਨ ਸਿੰਘ ਤੋੜਾ ਹੋਰੀ ਉਦੋਂ ਪਟਿਆਲੇ ਤੋਂ ਜਿਹੜਾ ਜੀ ਉਹ ਚੋਣ ਲੜੇ ਸਨ ਤੇ ਕਾਂਗਰਸ ਦੇ ਨੇ ਜਿਹੜਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਤਾਰਿਆ ਸੀ, ਜਿਹੜੇ ਤੋੜਾ ਸਾਹਿਬ ਜਿਹੜੇ ਇੱਥੋਂ ਚੋਣ ਜਿੱਤ ਗਏ ਸਨ। ਬੇਸ਼ੱਕ ਜਿਹੜੇ ਇਹ ਵੱਡੇ ਨਾਮ ਨੇ ਉਹਨਾਂ ਦੇ ਵਿੱਚੋਂ ਕੁਝ ਰਹਿ ਗਏ ਆ ਜਿਹੜੇ ਕਿ ਇਸ ਵੇਲੇ ਜਿਹੜੇ ਉਹ ਚਰਚਿਤ ਨੇ ਮਾੜੇ ਮੋਟੇ। ਪ੍ਰਕਾਸ਼ ਸਿੰਘ ਬਾਦਲ ਹੋਰੀ ਉਹ ਤਾਂ ਚੋਣ ਲੜ ਨਹੀਂ ਰਹੇ, ਗੁਰਚਰਨ ਸਿੰਘ ਤੋੜਾ ਹੋਰੀ ਦੁਨੀਆ 'ਚ ਨਹੀਂ ਹੈਗੇ, ਜਗਦੇਵ ਸਿੰਘ ਤਲਵੰਡੀ, ਦਰਬਾਰਾ ਸਿੰਘ ਹੋਰੀ ਉਹ ਦੁਨੀਆ ਦੇ ਵਿੱਚ ਨਹੀਂ ਹੈਗੇ। ਹੁਣ ਵੇਖਣਾ ਜਿਹੜਾ ਜੀ ਇਹ ਹੋਊਗਾ ਕਿ ਉਦੋਂ ਜਿਸ ਕਿਸਮ ਦਾ ਚੋਣ ਮੈਦਾਨ ਜਿਹੜਾ ਉਹ ਭਖਿਆ ਸੀਗਾ, ਕਿ ਉਹੋ ਜਿਹਾ ਚੋਣ ਮੈਦਾਨ ਇਸ ਵਾਰੀ ਫੇਰ ਜਿਹੜਾ ਪੰਜਾਬ ਦੇ ਵਿੱਚ ਭਖ ਸਕਦਾ, ਕਿਉਂਕਿ ਕਾਂਗਰਸ ਜਿਹੜੀ ਆ ਉਹ ਇੱਕੋ ਗੱਲ ਦੇ ਉੱਤੇ ਚੋਣ ਲੜ ਰਹੀ ਆ ਕਿ ਜਿਹੜਾ ਅਕਾਲੀ ਦਲ ਹੈ ਉਹਦੇ ਸਿਆਸੀ ਜ਼ਮੀਨ ਜਿਹੜੀ ਖੁੱਸ ਗਈ ਆ ਤੇ ਆਮ ਆਦਮੀ ਪਾਰਟੀ ਭੱਜ ਗਈ ਹੈ ਜੀ। ਕਾਂਗਰਸ ਦੇ ਕੋਲੇ ਚੋਣ ਮੈਦਾਨ ਦੇ ਵਿੱਚ ਜਾਣ ਦੇ ਵਾਸਤੇ ਕੁਝ ਨਹੀਂ ਹੈਗਾ ਜੀ। ਤਕਰੀਬਨ 2 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਹੋ ਗਿਆ, ਇਸ ਤਰ੍ਹਾਂ ਦੀ ਕੋਈ ਪ੍ਰਾਪਤੀ ਜਿਹਨੂੰ ਬਣਾ ਸਕੇ ਕਾਂਗਰਸ ਉਹਦੇ ਕੋਲੇ ਹੈ ਨਹੀਂ। ਉਹ ਇਸੇ ਗੱਲ ਦੇ ਉੱਤੇ ਓਵਰ ਕੌਨਫੀਡੈਂਟ ਜਿਹੜਾ ਜੀ ਉਹ ਜਾਪਦੀ ਆ ਕਿ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਜਿਹੜਾ ਉਹ ਕੋਈ ਨਹੀਂ ਹੈਗਾ। ਅਕਾਲੀ ਦਲ ਜਿਹੜਾ ਜੀ ਉਹ ਇਸ ਵੇਲੇ ਜੇ 1977 ਦੇ ਵਿੱਚ ਜਿਹੋ ਜਿਹੇ ਉਹਦੇ ਕੋਲੇ ਵੱਡੇ ਨਾਮ ਸੀਗੇ, ਇਸ ਵਾਰੀ ਅਕਾਲੀ ਦਲ ਦੀ ਸਿਚੁਏਸ਼ਨ ਇਹ ਆ ਕਿ ਉਹਦੇ ਕੋਲੇ ਨਾਮ ਹੀ ਹੈ ਨਹੀਂ। ਉਹ ਕਦੀ ਕਿਸੇ ਦੀ ਗੋਟੀ ਫਿੱਟ ਕਰਦਾ, ਕਦੀ ਕਿਸੇ ਦੀ। ਹਾਲਾਤ ਅਕਾਲੀ ਦਲ ਦੇ ਇਹੋ ਜਿਹੇ ਆ ਕਿ ਉਹ ਬਠਿੰਡੇ ਵਾਲੀ ਸੀਟ ਤੋਂ, ਫਿਰੋਜ਼ਪੁਰ ਵਾਲੀ ਸੀਟ ਤੋਂ ਅਜੇ ਵੀ ਡਰੀ ਜਾਂਦੇ ਨੇ ਕਿ ਐਲਾਨਿਆ ਜਾਵੇ ਨਾਮ ਜਾਂ ਨਾ ਐਲਾਨਿਆ ਜਾਵੇ, ਕਦੋਂ ਐਲਾਨਿਆ ਜਾਵੇ, ਕਿਹਦਾ ਐਲਾਨਿਆ ਜਾਵੇ। ਇਹ ਹਾਲਾਤ ਜਿਹੜੇ ਆ ਜੀ 1977 ਦੇ ਨਾਲੋਂ ਵੱਖਰੇ ਆ, ਪਰ ਇੱਕ ਜਿਹੜੇ ਉਦੋਂ ਦੇ ਮਿਲਦੇ ਜੁਲਦੇ ਵੇਖਣ ਨੂੰ ਮਿਲ ਸਕਦੇ ਆ। ਅਗਲੇ ਹਫ਼ਤੇ ਦੇ ਦੌਰਾਨ ਬਹੁਤੇ ਨਾਮ ਜਿਹੜੇ ਜੀ ਉਹ ਸਾਹਮਣੇ ਆ ਜਾਣਗੇ ਕਿ ਵੱਡੇ ਵੱਡੇ ਨਾਮ ਜਿਹੜੇ ਨੇ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਹ ਚੋਣਾਂ ਦੇ ਵਿੱਚ ਨਜ਼ਰ ਆਉਣਗੇ। ਜੀ ਜੀ, ਬੰਦਿਆਂ ਦੀ ਕਾਫੀ ਘਾਟ ਹੈ ਜੀ। ਤੇ ਅੱਗੇ ਇਸੇ ਦੇ ਨਾਲ ਬਾਈਬਲ ਕਲਾਂ ਕਾਂਡ ਦੀ ਜੇ ਗੱਲ ਕਰੀਏ, ਉੱਥੇ ਸਿੱਟ ਬੈਠੀ ਹੋਈ ਆ, ਦੇਖਭਾਲ ਕਰ ਰਹੀ ਆ, ਪਰ ਪੀੜਤਾਂ ਨੇ ਸਿੱਟ ਤੇ ਵੀ ਉਂਗਲੀ ਉਠਾਈ। ਬਿਲਕੁਲ ਜੀ, ਇੱਕ ਤਾਂ ਜਿਹੜੀ ਜਾਂਚ ਟੀਮ ਜਿਹੜੀ ਹੈਗੀ ਹੈ ਜੀ, ਇਹਨੇ 2 ਪੁਲਿਸ ਅਧਿਕਾਰੀ ਜਿਹੜੇ ਨੇ ਉਹਨਾਂ ਦੇ ਬਿਆਨ ਅਦਾਲਤ ਦੇ ਵਿੱਚ ਜਿਹੜੇ ਆ ਉਹ ਦਰਜ ਕਰਵਾਏ ਆ। ਔਰ ਹੁਣ ਇਹ ਬਿਆਨ ਜਿਹੜੇ ਆ 2 ਪੁਲਿਸ ਅਧਿਕਾਰੀਆਂ ਦੇ ਦਰਜ ਹੋਣ ਤੋਂ ਬਾਅਦ SIT ਜਿਹੜੀ ਰੋਹਤਕ ਦੀ ਸੁਨਾਰੀਆ ਜੇਲ੍ਹ ਆ, ਉੱਥੇ ਡੇਰਾ ਮੁਖੀ ਤੋਂ ਜਾ ਕੇ ਪੁੱਛਗਿੱਛ ਜਿਹੜੀ ਆ ਉਹ ਕਿਸੇ ਸਮੇਂ ਵੀ ਜਿਹੜਾ ਉਹ ਕਰ ਸਕਦੀ ਹੈ, ਕਿਉਂਕਿ ਉਹਨੂੰ ਪਰਮਿਸ਼ਨ ਜਿਹੜੀ ਹੈ ਜੀ ਇੱਕ ਤਾਂ ਫਰੀਦਕੋਟ ਦੀ ਅਦਾਲਤ ਤੋਂ ਮਿਲੀ ਆ। ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ 2 ਪੁਲਿਸ ਵਾਲਿਆਂ ਦੇ ਬਿਆਨ ਹੈ ਇਹ ਅਹਿਮ ਨੇ, ਕਿਉਂਕਿ 164 ਦੇ ਤਹਿਤ ਜਿਹੜੇ ਹੋਏ ਆ ਮੈਜਿਸਟ੍ਰੇਟ ਦੇ ਸਾਹਮਣੇ, ਉਹਦੇ ਨਾਲ ਇਹ ਹੁੰਦਾ ਜੀ ਕਿ ਜਿਹੜਾ ਬਿਆਨ ਦੇਣ ਵਾਲਾ ਉਹ ਮੁੱਕਰ ਨਹੀਂ ਸਕਦਾ ਮੁੜ ਕੇ। ਇਹ ਬਿਆਨ ਉੱਥੇ ਦਰਜ
ਜਿਹੜੇ ਆ ਉਹ ਕਰਵਾਏ ਗਏ ਆ। ਕਰਨਜੀਤ ਸ਼ਰਮਾ ਜਿਹੜਾ ਸੀਗਾ ਜੀ ਉਹ ਸੀਗਾ ਇਹਨਾਂ ਕੋਲੇ ਰਿਮਾਂਡ ਦੇ ਉੱਤੇ। ਅੱਗੋਂ SIT ਨੇ ਉਹਦਾ ਰਿਮਾਂਡ ਨਹੀਂ ਮੰਗਿਆ ਔਰ ਉਹਨੂੰ ਅਦਾਲਤ ਨੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਤੇ ਉਹ ਪਟਿਆਲੇ ਦੀ ਜੇਲ੍ਹ ਦੇ ਵਿੱਚ ਮੁੜ ਕੇ ਜਿਹੜਾ ਜੀ ਇੱਥੇ ਵਾਪਸ ਆ ਗਿਆ ਔਰ 11 ਅਪ੍ਰੈਲ ਅਗਲੀ ਤਰੀਕ ਜਿਹੜੀ ਆ ਉਹ ਉਹਦੀ ਪਾਈ ਗਈ। ਦੂਜੇ ਪਾਸੇ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜੇ ਸੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਮੁੰਡੇ ਸੁਖਰਾਜ ਸਿੰਘ ਨੇ ਇਹ ਦੋਸ਼ ਲਾਇਆ ਕਿ ਜਿਹੜੀ SIT ਆ ਉਹ ਸਾਰੇ ਮਾਮਲੇ ਨੂੰ ਲਟਕਾ ਰਹੀ ਆ। ਉਹਨੇ ਇਹ ਕਿਹਾ ਕਿ ਜਾਂਚ ਟੀਮ ਜਿਹੜੀ ਆ ਉਹ ਨਿਰਪੱਖ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਤੇ ਸਿਆਸੀ ਦਬਾਅ ਦੇ ਹੇਠ ਇਸ ਵੇਲੇ ਕੰਮ ਕਰ ਰਹੀ ਹੈ। ਸੁਖਰਾਜ ਸਿੰਘ ਦਾ ਇਹ ਕਹਿਣਾ ਕਿ ਮਨਤਾਰ ਬਰਾੜ ਜਿਹੜਾ ਸਾਬਕਾ ਜਿਹੜਾ ਦੀ ਸੰਸਦੀ ਸਕੱਤਰ ਹੈ 20 ਮਾਰਚ ਨੂੰ ਉਹਦੀ ਅਦਾਲਤ ਨੇ ਅਰਜ਼ੀ ਖਾਰਜ ਕਰ ਦਿੱਤੀ ਸੀਗੀ ਜ਼ਮਾਨਤ ਦੀ ਤੇ ਅਜੇ ਤੱਕ ਜਾਂਚ ਟੀਮ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ। ਉਹ ਇਹ ਕਹਿੰਦਾ ਕਿ ਜਾਂਚ ਟੀਮ ਨੇ 14 ਜਨਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਕੀਤਾ ਸੀਗਾ ਕਿ ਉਹਨਾਂ ਦੀ ਪੜਤਾਲ ਮੁਕੰਮਲ ਹੋ ਚੁੱਕੀ ਹੈ ਤੇ ਛੇਤੀ ਅਦਾਲਤ ਦੇ ਵਿੱਚ ਉਹ ਚਲਾਨ ਪੇਸ਼ ਕਰਨਗੇ। ਉਹ ਕਹਿੰਦਾ ਕਿ ਅਜੇ ਤੱਕ ਇਹ ਚਲਾਨ ਪੇਸ਼ ਨਹੀਂ ਕੀਤਾ ਗਿਆ। ਉਹਨੇ ਇਹ ਦੋਸ਼ ਲਾਇਆ ਕਿ ਇਹਨੂੰ ਲੋਕ ਸਭਾ ਚੋਣਾਂ ਦੀ ਸਮਾਪਤੀ ਤੱਕ SIT ਜਿਹੜੀ ਆ ਉਹ ਲਮਕਾਉਣਾ ਚਾਹੁੰਦੀ ਹੈ। ਹੁਣ ਉਹਨੇ ਜਿਹੜਾ ਇਹ ਦੋਸ਼ ਲਾਇਆ ਇਹਦੇ ਉੱਤੇ SIT ਨੇ ਤਾਂ ਅਜੇ ਕੋਈ ਜਵਾਬ ਨਹੀਂ ਦਿੱਤਾ ਪਰ ਇਹਦਾ ਇੱਕ ਅਹਿਮ ਪੱਖ ਜਿਹੜਾ ਜੀ ਇਹ ਜ਼ਰੂਰ ਹੈ ਕਿ ਜਿਹੜਾ ਡੇਰਾ ਮੁਖੀ ਆ ਉਹਦੇ ਤੋਂ ਜਿਹੜੀ ਪੁੱਛਗਿੱਛ ਕੀਤੀ ਜਾਣੀ ਆ ਉਹ ਕਿੰਨੀ ਕੁ ਅਹਿਮ ਜਿਹੜੀ ਆ ਜੀ ਉਹ ਰਹੂਗੀ ਕਿਉਂਕਿ ਜਿੰਨੇ ਬਿਆਨ ਜਿੰਨੇ ਗਵਾਹ SIT ਦੇ ਕੋਲੇ ਆਏ ਆ ਉਹਨਾਂ ਦੇ ਵਿੱਚ ਬਹੁਤਿਆਂ ਨੇ ਉਂਗਲ ਇਸ਼ਾਰਾ ਜਿਹੜਾ ਜੀ ਉਹ ਡੇਰਾ ਮੁਖੀ ਵੱਲ ਨੂੰ ਕੀਤਾ ਤੇ ਜਿਹੜੇ ਬੇਅਦਬੀ ਦੇ ਵਾਸਤੇ ਫੜੇ ਗਏ ਸੀਗੇ ਮੇਨ ਬੰਦੇ ਮਹਿੰਦਰਪਾਲ ਬਿੱਟੂ ਤੇ ਉਹਦੇ ਸਾਥੀ ਉਹ ਵੀ ਡੇਰੇ ਦੀ ਜਿਹੜੀ ਕਿਸੇ ਟਾਈਮ ਸ਼ਕਤੀਸ਼ਾਲੀ ਕਮੇਟੀ ਹੁੰਦੀ ਸੀ ਉਹਦੇ ਅਹਿਮ ਮੈਂਬਰ ਸਨ। ਮਤਲਬ ਕਿ ਇਸ਼ਾਰਾ ਜਿਹੜਾ ਜੀ ਉਹ ਕਿੱਧਰੋਂ ਹੋਇਆ ਸੀਗਾ ਇਹ ਸਾਰਾ ਕੁਝ ਜਿਹੜਾ ਜੀ ਉਹ ਮਿਲਾਉਣਾ ਚਾਹੁੰਦੀ ਹੈ SIT। ਕਦੋਂ ਉਹਦੇ ਤੋਂ ਜਾਂਚ ਹੁੰਦੀ ਹੈ ਕਿੰਨੇ ਘੰਟੇ ਕਿੰਨੀ ਲੰਮੀ ਚੱਲਦੀ ਹੈ ਆਉਂਦੇ ਦਿਨ ਜੀ। ਤੇ ਅੱਗੇ ਗੱਲ ਕਰਦੇ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਤੇ ਉਹ ਜਿਹੜੀ ਟੀਮ ਆ ਪੰਜਾਬ ਤੋਂ ਨਿਰਾਸ਼ ਹੋਈ ਆ ਕਿ ਕੋਈ ਵੀ ਗੱਲ ਨਹੀਂ ਮੰਨ ਰਿਹਾ। ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਉੱਤੇ ਇੱਕ ਨਿਗਰਾਨ ਕਮੇਟੀ ਬਣਾਈ ਗਈ ਸੀਗੀ। ਇਹਦੇ ਚੇਅਰਮੈਨ ਜਿਹੜੇ ਨੇ ਜੀ ਰਿਟਾਇਰਡ ਪ੍ਰੀਤਮ ਪਾਲ ਉਹਨਾਂ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਕਾਰਗੁਜ਼ਾਰੀ ਤੋਂ ਨਿਰਾਸ਼ਾ ਜ਼ਾਹਰ ਕੀਤੀ ਹੈ ਔਰ ਉਹਨਾਂ ਨੇ ਜਿਹੜੀ ਦੀ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਅਧਿਕਾਰੀ ਪੋਲਿਊਸ਼ਨ ਕੰਟਰੋਲ ਕਰਨ ਦੇ ਵਿੱਚ ਅਸਫਲ ਰਹੂਗਾ ਉਹਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਕਰਕੇ ਅਦਾਲਤੀ ਕਾਰਵਾਈ ਕੀਤੀ ਜਾਊਗੀ। ਇਹ ਕਮੇਟੀ ਜਿਹੜੀ ਟੀਮ ਦੇ ਵਿੱਚ ਕਮੇਟੀ ਦੇ ਮੈਂਬਰ ਤੇ ਸਾਬਕਾ ਜਿਹੜੇ ਮੁੱਖ ਸਕੱਤਰ ਪੰਜਾਬ ਜਿਹੜੇ ਸੁਬੋਧ ਅਗਰਵਾਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਾਬਕਾ ਮੈਂਬਰ ਸਕੱਤਰ ਬਾਬੂ ਰਾਮ ਤੇ ਜਿਹੜੇ ਵਾਤਾਵਰਣ ਪ੍ਰੇਮੀ ਨੇ ਬਲਵੀਰ ਸਿੰਘ ਸੀਚੇਵਾਲ ਸਣੇ ਕਈ ਵਿਭਾਗਾਂ ਦੇ ਅਧਿਕਾਰੀ ਜਿਹੜੇ ਜੀ ਉਹ ਹਾਜ਼ਰ ਸੀਗੇ। ਜਿਹੜੇ ਕਮੇਟੀ ਦੇ ਚੇਅਰਮੈਨ ਨੇ ਜਸਟਿਸ ਪ੍ਰੀਤਮ ਪਾਲ ਹੋਰੀ ਜਿਹੜੇ ਜੀ ਉਹ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਪਾਣੀ ਤੇ ਹਵਾ ਦੂਸ਼ਿਤ ਹੋ ਚੁੱਕਿਆ ਔਰ ਇਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਉਹ ਕਹਿੰਦੇ ਆ ਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ 1 ਮਹੀਨੇ ਦਾ ਸਮਾਂ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਬੋਰਡ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਜਿਹੜੀ ਜੀ ਉਹ ਵੇਖੀ ਜਾਊਗੀ। ਉਹ ਇਹ ਕਹਿੰਦੇ ਆ ਕਿ ਪੋਲਿਊਸ਼ਨ ਰੋਕਣ ਦੇ ਮਾਮਲੇ ਦੇ ਵਿੱਚ ਜਿਹੜੇ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀ ਨੇ ਉਹ ਆਪਣਾ ਫਰਜ਼ ਨਹੀਂ ਨਿਭਾਉਂਦੇ ਔਰ ਵਿਭਾਗ ਦੇ ਮੁਖੀ ਦੇ ਵਿਰੁੱਧ ਅਪਰਾਧਿਕ ਮਾਮਲੇ ਜਿਹੜੇ ਜੀ ਉਹ ਦਰਜ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ 50 ਕਰੋੜ ਰੁਪਏ ਦਾ ਜੁਰਮਾਨਾ ਪੰਜਾਬ ਸਰਕਾਰ ਨੂੰ ਲੱਗਿਆ ਉਹ ਜਮ੍ਹਾਂ ਕਰਵਾਉਣਾ ਹੀ ਪਊਗਾ ਔਰ ਇਹ ਪੈਸੇ ਜਿਹੜੇ ਆ ਉਹ ਵਾਤਾਵਰਨ ਦੇ ਸੁਧਾਰ ਦੇ ਉੱਤੇ ਖਰਚੇ ਜਾਣਗੇ। ਜਿਹੜੇ ਲੋਕ ਗੰਧਲੀ ਹਵਾ ਤੇ ਪਲੀਤ ਪਾਣੀਆਂ ਦੇ ਨਾਲ ਬਿਮਾਰ ਹੋਏ ਆ ਉਹਨਾਂ ਨੂੰ ਮੁਆਵਜ਼ਾ ਦੇਣ ਦੇ ਬਾਰੇ ਵੀ ਸਰਵੇਖਣ ਜਿਹੜਾ ਉਹ ਕਰਵਾਇਆ ਜਾਊਗਾ। ਜਿਹੜੇ ਸਾਬਕਾ ਜਸਟਿਸ ਪ੍ਰੀਤਮ ਪਾਲ ਨੇ ਉਹ ਕਹਿੰਦੇ ਕਿ ਸਤਲੁਜ ਦੇ ਪਾਣੀ ਦੀ ਹਾਲਤ ਬੇਹੱਦ ਮਾੜੀ ਹੈ ਇਸ ਵੇਲੇ ਔਰ ਬਿਆਸ ਦੇ ਵਿੱਚ ਵੀ ਗੰਦਗੀ ਦੇ ਨਾਲ ਮੱਛੀਆਂ ਜਿਹੜੀਆਂ ਉਹ ਮਰ ਗਈਆਂ ਸੀਗੀਆਂ। ਉਦੋਂ ਉਹਨਾਂ ਨੇ ਇਹ ਕਿਹਾ ਕਿ ਟੀਮ ਦੀ ਅਗਲੀ ਫੇਰੀ ਤੱਕ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਸੁਧਾਰ ਕਰਨ ਦਾ ਭਰੋਸਾ ਜਿਹੜਾ ਜੀ ਉਹ ਦਵਾਇਆ। ਮੁਸ਼ਕਿਲ ਇਹ ਆ ਕਿ ਇਹ ਭਰੋਸੇ ਤਾਂ ਜਿਹੜੇ ਜੀ ਉਹ ਦਹਾਕਿਆਂ ਤੋਂ ਹੁਣ ਕੀਤੇ ਜਾ ਰਹੇ ਆ ਪਰ ਜਿਹੜੇ ਅਫਸਰ ਜਿਹੜੇ ਜੀ ਉਹ ਬੈਠੇ ਹੋਏ ਆ ਉਹ ਟਸ ਤੋਂ ਮਸ ਨਹੀਂ ਹੁੰਦੇ ਜੀ। ਉਹਨਾਂ ਨੂੰ ਪਤਾ ਕਿ ਇਹਦੇ ਨਾਲ ਕੁਝ ਨਹੀਂ ਹੋਣ ਲੱਗਿਆ। ਹੁਣ ਇੰਡਸਟਰੀ ਜਿਹੜੀ ਆ ਅਸਲ ਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਗੰਦ ਪਾਉਂਦੇ ਆ। ਇੰਡਸਟਰੀ ਜਿਹੜੀ ਆ ਉਹ ਗੰਦ ਪਾ ਰਹੀ ਆ। ਇੰਡਸਟਰੀ ਤੋਂ ਪੈਸੇ ਲੈ ਕੇ ਸਿਆਸੀ ਪਾਰਟੀਆਂ ਚੱਲਦੀਆਂ ਨੇ। ਚੋਣਾਂ ਦੇ ਮੌਕੇ ਦੇ ਉੱਤੇ ਇੰਡਸਟਰੀ ਨੂੰ ਨਾਰਾਜ਼ ਜਿਹੜਾ ਜੀ ਉਹ ਕਿਵੇਂ ਸਿਆਸੀ ਪਾਰਟੀਆਂ ਕਰ ਸਕਦੀਆਂ ਨੇ ਜਾਂ ਉਹਨਾਂ ਨੂੰ ਇਹ ਕਿਵੇਂ ਰੋਕ ਸਕਦੀਆਂ ਕਿ ਤੁਸੀਂ ਆਪਣੇ ਵਾਟਰ ਟ੍ਰੀਟਮੈਂਟ ਪਲਾਂਟ ਹੀ ਚਲਾ ਲਓ। ਇਹ ਕਿਹਾ ਜਾਂਦਾ ਕਿ ਲੁਧਿਆਣੇ ਦੇ ਨੇੜੇ ਤੇੜੇ ਕਿਉਂਕਿ ਸਤਲੁਜ ਦਾ ਜ਼ਿਕਰ ਉਹਨਾਂ ਨੇ ਕੀਤਾ
ਬਹੁਤੀ ਇੰਡਸਟਰੀ ਇਸ ਤਰ੍ਹਾਂ ਦੀ ਆ ਜਿਨ੍ਹਾਂ ਨੇ ਬੋਰ ਕਰਕੇ ਪਾਣੀ ਜਿਹੜਾ ਜੀ ਉਹ ਧਰਤੀ ਦੇ ਹੇਠ ਸੁੱਟਿਆ ਹੋਇਆ, ਗੰਦਾ ਪਾਣੀ, ਜਿਹੜੀਆਂ ਖਾਸ ਤੌਰ ਦੇ ਉੱਤੇ ਰੰਗ ਵਾਲੀਆਂ ਜਿਹੜੀਆਂ ਇੰਡਸਟਰੀਜ਼ ਨੇ, ਜਿਹੜੀਆਂ ਰੰਗ ਵਗੈਰਾ ਕਰਦੀਆਂ ਨੇ, ਉਹ ਸਾਰਾ ਪਾਣੀ ਜਿਹੜਾ ਜੀ ਉਹ ਧਰਤੀ ਦੇ ਹੇਠ ਸੁੱਟ ਕੇ ਆਪਣਾ ਵੀ ਖੁਦ ਦਾ ਬੇੜਾ ਗਰਕ ਜਿਹੜਾ ਜੀ ਉਹ ਕਰ ਰਹੀਆਂ ਨੇ। ਆਉਣ ਵਾਲੀਆਂ ਜਨਰੇਸ਼ਨਾਂ ਦੇ ਵਾਸਤੇ ਵੀ ਉਹ ਮਹਿਜ਼ ਬਿਮਾਰੀਆਂ ਜਿਹੜੀਆਂ ਉਹ ਧਰਤੀ ਦੇ ਹੇਠ ਸੁੱਟ ਰਹੀਆਂ ਨੇ। ਹੁਣ ਸਵਾਲ ਇਹ ਆ ਕਿ ਇਸ ਇੰਡਸਟਰੀ ਨੂੰ ਇਹ ਨਹੀਂ ਹੈ ਕਿ ਨੱਥ ਨਹੀਂ ਪਾਈ ਜਾ ਸਕਦੀ, ਨੱਥ ਪਾਉਣੀ ਹੋਵੇ ਤਾਂ ਘੰਟਿਆਂ ਦੇ ਵਿੱਚ ਜਿਹੜੀ ਜੀ ਉਹ ਪੈ ਸਕਦੀ ਆ, ਪਰ ਕਿ ਸਿਆਸੀ ਪਾਰਟੀਆਂ ਇਹਨਾਂ ਦੇ ਸਿਰ ਤੇ ਚੱਲਦੀਆਂ ਨੇ, ਇਹਨਾਂ ਤੋਂ ਫੰਡਸ ਲੈਂਦੀਆਂ ਨੇ, ਉਹ ਲੋਕਾਂ ਦੀ ਕੇਅਰ ਨਹੀਂ ਕਰਦੀਆਂ, ਮਰਦੇ ਨੇ ਤੇ ਲੋਕ ਮਰੀ ਜਾਂਦੇ। ਬਿਲਕੁਲ ਜੀ, ਜਦ ਲੋਕ ਹੀ ਨਹੀਂ ਆਪਣੀ ਕੇਅਰ ਕਰਦੇ ਤਾਂ ਇਹਨਾਂ ਨੇ ਕੀ ਕਰਨੇ ਆ। ਹੁਣ ਇਹਨਾਂ ਦੀ ਤਾਂ ਇੱਕ ਰਾਜਨੀਤੀ ਇੱਦਾਂ ਦੀ ਆ ਨਾ, ਜਦੋਂ ਵੋਟਾਂ ਆਉਂਦੀਆਂ ਜਾਂ ਤਾਂ ਸਰਕਾਰੀ ਮਸ਼ੀਨਰੀ ਵਰਤੀ ਜਾਂਦੀ ਆ ਜਾਂ ਲੋਕਾਂ ਦੇ ਹੱਕ ਮਾਰੇ ਜਾਂਦੇ ਆ। ਇਸੇ ਤਰ੍ਹਾਂ ਹੁਣ ਇਸ ਰਾਜਨੀਤੀ ਦੇ ਵਿੱਚ ਸਰਕਾਰੀ ਜ਼ਮੀਨ 'ਤੇ ਮਜ਼ਦੂਰ ਬਿਠਾਏ ਗਏ। ਦੇਖੋ, ਇਹ ਅਕਸਰ ਨਾ ਜੀ ਵੱਡਾ ਸਵਾਲ ਉੱਠਦਾ ਹੈ ਕਿ ਜਿਹੜੀਆਂ ਬਸਤੀਆਂ ਵਸਾ ਦਿੱਤੀਆਂ ਜਾਂਦੀਆਂ, ਕਿਉਂਕਿ ਜੇ ਤੁਸੀਂ ਚੰਡੀਗੜ੍ਹ ਦੇ ਨੇੜੇ ਤੇੜੇ ਕਦੀ ਦੇਖਿਆ ਹੋਵੇ ਤਾਂ ਇਸ ਤਰ੍ਹਾਂ ਦੀ ਜਿਹੜੀ ਝੁੱਗੀਆਂ ਵਾਲਾ ਜਿਹੜਾ ਏਰੀਆ, ਉਹ ਪੱਕੀਆਂ ਝੁੱਗੀਆਂ ਨੇ, ਉਹਨਾਂ ਦੇ ਉੱਤੇ ਨੰਬਰ ਲੱਗੇ ਹੋਏ ਆ ਔਰ ਉਹਨਾਂ ਦੀਆਂ ਵੋਟਾਂ ਜਿਹੜੀਆਂ ਉੱਥੇ ਬਣੀਆਂ ਹੋਈਆਂ ਨੇ ਪੱਕਾ ਪਤਾ ਦੇ ਕੇ। ਅੱਛਾ, ਪੱਕਾ ਪਤਾ ਕਿਵੇਂ ਦਿੱਤਾ ਜਾ ਸਕਦਾ ਜੀ? ਜਦੋਂ ਕਿ ਉਹ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਨੇ ਜੀ। ਕਬਜ਼ੇ ਕਿਵੇਂ ਕੀਤੇ ਕਰਵਾਏ ਜਾਂਦੇ ਆ, ਇਹਦੇ ਵਿੱਚ ਬਹੁਤ ਸਾਰੀਆਂ ਮਿਸਾਲਾਂ ਜਿਹੜੀਆਂ ਦੀ ਉਹ ਮਿਲਦੀਆਂ ਨੇ। ਬਠਿੰਡੇ ਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ ਜੀ ਉਹ ਸਾਹਮਣੇ ਆਇਆ ਜੀ। ਜਦੋਂ ਪਹਿਲਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਉਦੋਂ ਜਿਹੜਾ ਜੀ ਇੱਥੇ 1000 ਤੋਂ ਉੱਪਰ ਜਿਹੜੀ ਇਹ ਵੋਟ ਆ, ਇਹਦਾ ਅਕਾਲੀ ਦਲ ਨੇ ਜਿਹੜਾ ਜੀ ਇਹਨਾਂ ਦਾ ਕਬਜ਼ਾ ਕਰਵਾ ਦਿੱਤਾ ਸੀਗਾ, ਜਿਹੜੀ ਥਾਂ ਖਾਲੀ ਪਈ ਸੀ ਥਰਮਲ ਦੀ, ਔਰ ਉੱਥੇ ਉਹ ਵੋਟਾਂ ਜਿਹੜੀਆਂ ਪੱਕੀਆਂ ਹੋ ਗਈਆਂ ਅਕਾਲੀ ਦਲ ਦੀਆਂ। ਹੁਣ ਜਿਹੜੀ ਹਾਕਮ ਧਿਰ ਹੈ ਉਹਦੇ ਆਗੂਆਂ ਦੀ ਗੁਪਤ ਮੀਟਿੰਗ ਹੋਈ ਔਰ ਗੁਪਤ ਮੀਟਿੰਗ ਕਰਕੇ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਨੂੰ ਜਿਹੜੀ ਸਵਾਹ ਵਾਲੀ ਜਗ੍ਹਾ ਬਠਿੰਡਾ ਥਰਮਲ ਪਲਾਂਟ ਦੀ ਖਾਲੀ ਪਈ ਆ, ਇੱਥੇ ਕਬਜ਼ਾ ਕਰਵਾ ਦਿਓ। ਔਰ ਉਹਨਾਂ ਨੇ ਸ਼ਹਿ ਦੇ ਕੇ 500 ਦੇ ਕਰੀਬ ਜਿਹੜੇ ਇਹ ਪ੍ਰਵਾਸੀ ਮਜ਼ਦੂਰ ਸੀਗੇ ਉਹਨਾਂ ਨੂੰ ਉੱਥੇ ਕਿਹਾ ਕਿ ਜਾਓ ਤੇ ਉੱਥੇ ਕਬਜ਼ਾ ਕਰ ਲਓ। ਜਾ ਕੇ ਇਹਨਾਂ ਨੇ ਕਬਜ਼ਾ ਜਿਹੜਾ ਜੀ ਉਹ ਕਰਨਾ ਸ਼ੁਰੂ ਕੀਤਾ ਤੇ ਇਹਦੀ ਭਿਣਕ ਜਿਹੜੀ ਸੀ ਉਹ ਪੈ ਗਈ ਥਰਮਲ ਪ੍ਰਬੰਧਕਾਂ ਨੂੰ ਔਰ ਉਹਨਾਂ ਨੇ ਤੁਰੰਤ ਜਿਹੜੀ ਸੀ ਉਹ ਪੁਲਿਸ ਸੱਦੀ ਤੇ ਉੱਥੋਂ ਇਹਨਾਂ ਨੂੰ ਜਿਹੜਾ ਜੀ ਉਹ ਖਦੇੜਿਆ। ਬੇਸ਼ੱਕ ਜਿਹੜੇ ਕਾਂਗਰਸ ਦੇ ਆਗੂ ਨੇ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਆ ਕਿ ਉਹਨਾਂ ਨੇ ਕੁਛ ਜਿਹੜਾ ਜੀ ਇਸ਼ਾਰਾ ਕੀਤਾ ਸੀਗਾ, ਪਰ ਇਹ ਸਭ ਨੂੰ ਪਤਾ ਹੈ ਕਿ ਇਹ ਇਸ਼ਾਰੇ ਤੋਂ ਬਿਨਾਂ ਇਹ ਨਹੀਂ ਸੀ ਹੋਣਾ। ਇਸ ਤਰੀਕੇ ਦੇ ਨਾਲ ਇਹ ਕਬਜ਼ੇ ਆਪਣੀਆਂ ਵੋਟਾਂ ਦੀ ਖਾਤਰ ਕੀਤੇ ਕਰਵਾਏ ਜਾਂਦੇ ਆ। ਔਰ ਜਿਹੜਾ ਖਦਸ਼ਾ ਇੱਕ ਪਾਇਆ ਜਾਂਦਾ ਨਾ ਜੀ ਕਿ ਹੌਲੀ ਹੌਲੀ ਵੋਟਾਂ ਜਿਹੜੀਆਂ ਜੀ ਉਹ ਕਿਵੇਂ ਤਬਦੀਲ ਹੋ ਰਹੀਆਂ ਨੇ ਪੰਜਾਬ ਦੇ ਵਿੱਚੋਂ, ਪੰਜਾਬ ਦੇ ਵਿੱਚ ਜਿਹੜੀਆਂ ਜੀ ਉਹ ਇਹੀ ਇੱਕ ਤਰੀਕਾ ਹੈ। ਸਰਕਾਰ ਦੀ ਅੱਖ ਵੀ ਇਸ ਜ਼ਮੀਨ ਦੇ ਉੱਤੇ ਆ ਜੀ। ਥਰਮਲ ਦੀ ਸੁਆਹ ਵਾਲੀ ਜਿਹੜੀ ਝੀਲ ਹੈ ਉਹਦੀ ਕਰੀਬ 853 ਏਕੜ ਜਗ੍ਹਾ ਆ ਔਰ ਇੱਥੇ 15 ਏਕੜ ਜ਼ਮੀਨ ਜਿਹੜੀ ਖਾਲੀ ਪਈ ਆ, ਜਿੱਥੇ ਇਹ 15 ਏਕੜ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੇ ਵਾਸਤੇ ਲੋਕ ਪਹੁੰਚ ਗਏ ਸੀ। ਇਹ 15 ਏਕੜ ਦੀ ਜ਼ਮੀਨ ਕਿੰਨੇ 100 ਕਰੋੜ ਦੀ ਹੋ ਸਕਦੀ ਆ, ਕਿਉਂਕਿ ਬਠਿੰਡੇ ਦੇ ਐਨ ਵਿਚਾਲੇ ਇਹ ਜਿਹੜੀ ਜੀ ਉਹ ਜ਼ਮੀਨ ਹੈ। ਔਰ ਜਿਹੜੇ ਪ੍ਰਬੰਧਕ ਨੇ ਉਹ ਕਹਿੰਦੇ ਕਿ ਉਹਨਾਂ ਨੂੰ 1:30 ਵਜੇ ਦੇ ਕਰੀਬ ਸੂਚਨਾ ਜਿਹੜੀ ਉਹ ਮਿਲੀ ਸੀ ਤੇ ਉਹਨਾਂ ਨੇ ਤੁਰੰਤ ਪੁਲਿਸ ਦੇ ਨਾਲ ਸੰਪਰਕ ਜਿਹੜਾ ਜੀ ਉਹ ਕੀਤਾ ਔਰ ਜਿਹੜੀ ਮਰਿਆਦੀ ਸੀ ਇੱਥੇ ਕਰਵਾਈ ਕਿ ਉਹ ਇੱਥੋਂ ਜਿਹੜਾ ਜੀ ਉਹ ਉੱਠ ਜਾਣ। ਪੁਲਿਸ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਮਜ਼ਦੂਰ ਆਏ ਸੀਗੇ, ਉੱਥੇ ਕਬਜ਼ਾ ਹੋ ਸਕਦਾ ਸੀਗਾ, ਪਰ ਇਹ ਕਬਜ਼ਾ ਐਨ ਜਿਹੜਾ ਜੀ ਆਖਰੀ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਦਖਲ ਤੋਂ ਬਾਅਦ ਜਿਹੜਾ ਸੀ ਨਹੀਂ ਹੋਣ ਦਿੱਤਾ। ਹੁਣ ਸਵਾਲ ਇਹ ਆ, ਅੱਗੇ ਵੋਟਾਂ ਦਾ ਗੇੜ ਜਿਹੜਾ ਜੀ ਉਹ ਲਾਸਟ ਦੇ ਵਿੱਚ ਹੈ, ਉਦੋਂ ਤੱਕ ਹੋ ਸਕਦਾ ਦੁਬਾਰਾ ਫਿਰ ਇਹ ਜਿਹੜਾ ਜੀ ਉਹ ਕਬਜ਼ਾ ਕਰਵਾ ਦੇਣ। ਜੀ, ਇਹ ਵੀ ਹੋ ਸਕਦਾ। ਤੇ ਅੱਗੇ ਆਪਾਂ ਗੱਲ ਕਰਦੇ ਚੌਕੀਦਾਰਾਂ ਦੀ, ਅਸਲੀ ਚੌਕੀਦਾਰ, ਨਕਲੀ ਚੌਕੀਦਾਰ, ਬੜਾ ਰੇੜਕਾ ਪਿਆ ਹੁਣ, ਪਰ ਅਸਲੀ ਚੌਕੀਦਾਰ ਹੈ ਕਹਿੰਦੇ ਉਹਨਾਂ ਨੇ ਐਲਾਨ ਕੀਤਾ ਕਿ ਉਹ ਵੋਟਾਂ ਵਿੱਚ ਕੁੱਦਣਗੇ। ਬਿਲਕੁਲ ਜੀ, ਇਹ ਰੌਲਾ ਜਿਹੜਾ ਜੀ ਚੌਕੀਦਾਰ ਦਾ ਪਈ ਜਾਂਦਾ। ਪਿਛਲੀ ਵਾਰੀ 14 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਉਦੋਂ ਚਾਹ ਵਾਲਾ ਸੀ, ਇਸ ਵਾਰੀ ਚੌਕੀਦਾਰ ਹੈ ਜੀ। ਤਰੱਕੀ ਹੋ ਗਈ ਚਾਹ ਵਾਲੇ ਦੀ। ਤੋ ਜਿਹੜੇ ਜੀ ਅਸਲੀ ਚੌਕੀਦਾਰ ਹੈ ਉਹ ਇਹ ਸਮਝਦੇ ਆ ਕਿ ਇਹ ਮੌਕਾ ਆ, ਉਹ ਵੀ ਆਪਣੀ ਗੱਲ ਜਿਹੜੀ ਉਠਾ ਸਕਦੇ ਆ, ਉਠਾਉਣਾ ਚਾਹੀਦਾ ਵੀ ਹੈ, ਬਣਦਾ ਵੀ ਆ। ਉਹ ਕਹਿੰਦੇ ਅਸੀਂ 1250 ਰੁਪਈਆ ਸਾਨੂੰ ਮਿਲਦਾ ਮਹੀਨੇ ਦਾ, 40 ਰੁਪਈਏ ਜਿਹੜੀ ਜੀ ਉਹ ਦਿਹਾੜੀ, ਤੇ ਇਹਦੇ ਨਾਲ ਉਹ ਕਹਿੰਦੇ ਕਿਵੇਂ ਗੁਜ਼ਾਰਾ ਹੋ ਸਕਦਾ। ਉਹ ਕਹਿੰਦੇ ਆ ਕਿ ਉਹਨਾਂ ਨੂੰ ਘੱਟੋ ਘੱਟ 18,000 ਰੁਪਈਆ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਤੇ ਪੰਜਾਬ ਦੇ ਵਿੱਚ ਹੀ ਬਹੁਤੇ ਚੌਕੀਦਾਰ ਜਿਹੜੇ ਆ ਜੀ ਉਹ ਬੋਲੇ ਆ। ਪੰਜਾਬ ਤੋਂ ਬਾਹਰ ਵੀ ਕੀ ਕਿਸੇ ਜਗ੍ਹਾ ਦੇ ਉੱਤੇ ਬੋਲਿਆ, ਕਿਸੇ ਵੈਸੇ ਸੁਣਨ ਨੂੰ ਮਿਲਿਆ ਨੀਗਾ। ਇੱਥੇ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਆ ਜਿਹੜੇ ਜੀ ਉਹਨਾਂ ਨੇ
ਇਹ ਜਿਹੜੀ ਚਿੱਠੀ ਵੀ ਇੱਕ ਜਿਹੜੀ ਦਿੱਤੀ ਆ ਚੋਣ ਕਮਿਸ਼ਨ ਨੂੰ ਕਿ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਜਿਹੜੀ ਹੋ ਰਹੀ ਆ। ਉਹ ਕਹਿੰਦੇ ਆ ਕਿ ਦੋ ਪਾਰਟੀਆਂ ਜਿਹੜੀਆਂ ਨੇ, ਇੱਕ ਤਾਂ ਚੌਕੀਦਾਰ ਕਹੀ ਜਾਂਦੀ ਆ, ਉਹ ਕਹਿੰਦੇ ਕਿ ਉਸ ਪਾਰਟੀ ਨੇ ਕਦੀ ਵੀ ਇਹ ਨਹੀਂ ਸੋਚਿਆ ਕਿ ਚੌਕੀਦਾਰ ਲਾਉਣ ਤੋਂ ਪਹਿਲਾਂ ਅਸਲੀ ਜਿਹੜੇ ਚੌਕੀਦਾਰ ਆ ਉਹਨਾਂ ਦੀ ਹਾਲਤ ਦਾ ਪਤਾ ਕਰ ਲਿਆ ਜਾਵੇ। ਉਹ ਕਹਿੰਦੇ ਆ ਕਿ ਜਿਹੜੇ ਸਾਡੇ ਨਿਆਣੇ ਨੇ ਉਹਨਾਂ ਦੇ ਉੱਤੇ ਲੋਕ ਫੱਬਤੇ ਕੱਸਣ ਲੱਗੇ ਆ, ਤੁਰੇ ਜਾਂਦੇ ਨੂੰ ਵਿਆਹ ਜਾਂਦੇ ਚੌਕੀਦਾਰਾਂ ਵਾਲੇ ਜਿਹੜੇ ਟਵਿੱਟਰ ਦੇ ਉੱਤੇ ਨੇ। ਹੁਣ ਟਵਿੱਟਰ ਦੇ ਉੱਤੇ ਚੌਕੀਦਾਰ ਜਿਹੜੇ ਬਣੇ ਉਹਨਾਂ ਨੂੰ ਕੀ ਪਤਾ ਕਿ ਅਸਲੀ ਚੌਕੀਦਾਰ ਦੀ ਹਾਲਤ ਜਿਹੜੀ ਆ ਜੀ ਉਹ ਕਿਹੋ ਜਿਹੀ ਆ। ਇਹ ਜਿਹੜੇ ਰਾਜਨੀਤਿਕ ਦਲ ਨੇ ਜੀ, ਇੱਕ ਕਹਿੰਦੇ ਅਸੀਂ ਚੌਕੀਦਾਰ ਹਾਂ, ਦੂਜੇ ਕਹਿੰਦੇ ਚੌਕੀਦਾਰ ਚੋਰ ਹੈ। ਤੋ ਇਹ ਜਿਹੜੇ ਨੇ ਜੀ ਇਹਨਾਂ ਫੱਬਤੀਆਂ ਤੋਂ ਜਿਹੜਾ ਖਫਾ ਹੋ ਕੇ ਜਿਹੜੇ ਚੌਕੀਦਾਰ ਨੇ ਉਹ ਕਹਿੰਦੇ ਅਸੀਂ ਆਪ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਕੁੱਦਾਂਗੇ। ਲੋਕ ਸਭਾ ਚੋਣਾਂ ਦੇ ਵਿੱਚ ਉਹ ਕਹਿੰਦੇ ਅਸੀਂ 6 ਸੀਟਾਂ ਲੜਾਂਗੇ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ 3 ਹੋਰ ਸੀਟਾਂ ਤੋਂ ਚੋਣ ਜਿਹੜੀ ਜੀ ਉਹ ਲੜਨਗੇ। ਜਿਹੜੇ ਰਾਜਨੀਤਿਕ ਦਲਾਂ ਨੇ ਜਿਹੜੇ ਨੇ ਉਹ ਇਹਨੂੰ ਕੋਈ ਬਹੁਤਾ ਧਿਆਨ ਤਾਂ ਅਜੇ ਜਿਹੜਾ ਜੀ ਉਹ ਨਹੀਂ ਦੇ ਰਹੇ, ਕਿਉਂਕਿ ਐਡਾ ਵੱਡਾ ਐਲਾਨ ਕਰ ਦੇਣਾ ਕਿ ਅਸੀਂ ਲੋਕ ਸਭਾ ਦੀ ਚੋਣ ਜਿਹੜੀ ਆ ਉਹ ਲੜਾਂਗੇ, ਇਹ ਆਪਣੇ ਆਪ ਦੇ ਵਿੱਚ ਕਈ ਵਾਰੀ ਹਾਸੇ ਵਾਲੀ ਗੱਲ ਵੀ ਜਿਹੜੀ ਵੀ ਉਹ ਲੱਗਦੀ ਆ। ਕਿਉਂਕਿ ਜੇ ਉਹ ਖੜੋ ਜਾਂਦੇ ਆ ਤੇ ਕਿਹੜੇ ਆਧਾਰ ਦੇ ਉੱਤੇ ਜਿਹੜਾ ਦੀ ਉਹ ਲੋਕ ਸਭਾ ਹਲਕੇ ਦੀ ਉਹ ਗੇੜੀ ਲਾ ਸਕਣਗੇ। ਉਹਨਾਂ ਨੂੰ ਵੋਟਾਂ ਜਿਹੜੀਆਂ ਦੀ ਉਹ 500 700 ਕੋ 1000 ਜਿਹੜੀਆਂ ਦੀ ਉਹ ਪੈ ਵੀ ਜਾਣਗੀਆਂ। ਇਹਦੇ ਨਾਲ ਕੀ ਹੋਊਗਾ? ਹਾਂ, ਇੰਨਾ ਜ਼ਰੂਰ ਹੈ, ਜਿਹੜੀ ਉਹ 1250 ਰੁਪਏ ਵਾਲੀ ਗੱਲ ਜਿਹੜੀ ਉਹ ਉਠਾ ਰਹੇ ਆ, 40 ਰੁਪਏ ਦਿਹਾੜੀ ਆ, ਉਹਨਾਂ ਦੀ ਬਿਲਕੁਲ ਜਾਇਜ਼ ਹੈ। ਇਹਨੂੰ ਜੇ ਉਹ ਜਿਹੜਾ ਜੀ ਪਲੇਟਫਾਰਮ ਜਿਹੜਾ ਜੀ ਉਹ ਵਰਤ ਕੇ ਉਠਾਉਣਾ ਚਾਹੁਣ ਤਾਂ ਉਹ ਆਪਣੀ ਗੱਲ ਵੱਲ ਜਿਹੜਾ ਜੀ ਉਹ ਧਿਆਨ ਜ਼ਰੂਰ ਖਿੱਚ ਸਕਦੇ ਆ। ਪਰ ਚੋਣਾਂ ਲੜਨ ਵਾਲੀ ਗੱਲ 6 ਲੋਕ ਸਭਾ ਦੀਆਂ ਸੀਟਾਂ ਤੋਂ ਹਾਲ ਦੀ ਘੜੀ ਤਾਂ ਇਹ ਹਾਸੇ ਦੇ ਵਾਲੀ ਗੱਲ ਲੱਗਦੀ ਹੈ। ਬਿਲਕੁਲ ਜੀ ਬਿਲਕੁਲ, ਬਾਕੀਆਂ ਨੂੰ ਡਰ ਲੱਗਦਾ ਹੈ। ਦੇਖੋ ਕਿਸ ਤਰ੍ਹਾਂ ਕੁੱਦ ਰਹੇ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।